ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਣੇ ਨਾਲ ਜ਼ੈਂਡਰ ਮਾਰਗੇਜ ਅਤੇ ਰੀਅਲ estate ਤੋਂ ਜੁੜ ਚੁੱਕੇ ਨੇ ਮੋਹਨ ਸਿੰਘ ਚੀਮਾ ਜੀ। ਉਹ ਆਪਾਂ ਨੂੰ ਰੀਅਲ estate ਤੇ ਮਾਰਗੇਜ ਇੰਡਸਟਰੀ ਦੀ ਜਿਹੜੇ ਲੇਟੈਸਟ ਅਪਡੇਟਸ ਆ ਉਹਨਾਂ ਦੇ ਨਾਲ ਜਾਣੂ ਕਰਵਾਉਣਗੇ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਵੀਰ ਭਾਜੀ, ਆਪ ਜੀ ਨੂੰ ਖਾਲਸਾ ਭਾਜੀ, ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੋਹਨ ਚੀਮਾ ਜੀ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ ਵੀਰ ਜੀ, ਸੋ ਜਿਹੜੀ ਸਾਡੀ ਜ਼ੈਂਡਰ ਮਾਰਗੇਜ ਨਾਲ ਜਿਹੜੀ ਸਾਡੀ ਲੋਨ ਤੇ ਜਿਹੜਾ ਕੰਮ ਕਰਨੇ ਉਹਨਾਂ ਨਾਲ ਜਿਹੜੀ ਆਈਡੀ ਹੈਗੀ ਜੀ, NMLS ਆਈਡੀ ਨੰਬਰ ਹੈਗਾ 698952 ਜੀ। ਜਿਹੜਾ ਸਾਡਾ ਵਿਊਸ਼ਰ ਦਾ ਕੰਮ ਹੈਗਾ ਜੀ ਜ਼ੈਂਡਰ ਵਿਊਸ਼ਰ ਦੇ ਵਿੱਚ, ਉਹਦੀ ਜਿਹੜੀ DRE ਨੰਬਰ ਹੈਗੀ ਜੀ ਉਹ ਹੈਗੀ ਹੈ 02067197 ਜੀ। ਜੀ। ਸੋ ਮੋਹਨ ਚੀਮਾ ਜੀ, ਕੀ ਲੇਟੈਸਟ ਅਪਡੇਟ ਆ ਰੀਅਲ estate ਦੀ ਮਾਰਕੀਟ ਨੂੰ, ਘਰਾਂ ਦੇ ਪ੍ਰਾਈਸਿਸ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਜੀ? ਜੀ ਵੀਰ ਜੀ, ਮੈਂ ਨਾ ਇੱਕ ਛੋਟਾ ਜਿਹਾ ਤੁਹਾਡਾ ਸ਼ੋਅ ਸੁਣਦਾ ਸੀਗਾ, ਜਿਹੜੀ ਤੁਸੀਂ ਇਹ ਫਰਾਡ ਦੀ ਗੱਲ ਕਰਦੇ ਸੀਗੀ ਨਾ ED ਦੀ। ਮੈਂ ਇਹਦਾ ਖੁਦ ਵਿਕਟਮ ਹੈਗਾ ਜੀ। ਮੇਰੇ ਨਾਂ ਤੇ ਕਿਸੇ ਨੇ $6,700 ਦੀ ਕਲੇਮ ਪਾਈ ਲਾਸ ਵੇਗਸ ਵਿੱਚ, ਜਿੱਥੇ ਮੈਂ ਕਦੀ ਮਤਲਬ ਕਿ ਜਾਂਦਾ ਸੀ, ਘੁੰਮਦੇ ਫਿਰਦੇ ਛੋ ਰਹੀਦਾ, ਪਰ ਉੱਥੇ ਕਿਸੇ ਨੇ ਕਲੇਮ ਕੀਤਾ ਤੇ ਮੈਨੂੰ ਐਂਡ 'ਚ ਸਾਲ ਤੋਂ ਬਾਅਦ ਉਹਨਾਂ ਦਾ 10 ਨੇ ਆ ਗਿਆ ਵੀ ਆ ਤੁਸੀਂ ਫਾਈਲ ਕਰੋ ਜੀ। ਮੈਂ ਕਿਹਾ ਤੇ ਮੈਂ ਤਾਂ ਮੈਂ ਕੋਈ ਕੰਮ ਆਇਆ, ਕੋਈ ਜੌਬ ਵੀ ਨਹੀਂ ਕੀਤੀ। ਮੈਂ ਤਾਂ ਅਨਇੰਪਲੋਇਡ ਵੀ ਨਹੀਂ ਸੀਗਾ। ਮੈਂ ਅਨਇੰਪਲੋਇਡ ਵੀ ਨਹੀਂ ਫਾਈਲ ਕੀਤੀ। ਪਰ ਇਹ ਫਰਾਡ ਜੀ ਵਾਕਈ ਦੇ ਬਹੁਤ ਵਿਕਟਮਸ ਵੀ ਹੈਗੇ ਨੇ। ਔਰ ਮੈਂ ਤਾਂ ਇਹ ਵੀ ਦੱਸਦਾ ਕਿ ਮੈਂ ਡਿਪਾਰਟਮੈਂਟ ਨੂੰ ਕਾਲਾਂ ਕਰ ਥੱਕ ਗਿਆ, ਉਹਨਾਂ ਨੂੰ ਮੈਂ ਲੈਟਰ ਭੇਜ ਕੇ ਥੱਕ ਗਿਆ, ਪਰ ਹਜੇ ਤੱਕ ਸਾਲ ਹੋ ਗਿਆ ਜੀ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਜੀ ਨਹੀਂ, ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ EDD ਦੇ ਹਾਲਾਤ ਕਿੱਦਾਂ ਦੇ ਜਿਹੜੇ ਉਹ ਰਹੇ ਆ, ਲੋਕਾਂ ਨੇ ਜੋ ਕੁਝ ਜਿਹੜਾ ਉਹ ਦੇਖਿਆ ਉਹ ਨਹੀਂ ਹੈਂਡਲ ਕਰਨਗੇ ਜ਼ਰੂਰ। ਇਹ ਸਿਸਟਮ ਸਾਡੇ US ਦੇ ਵਿੱਚ ਇੱਕ ਬੜਾ ਕਹ ਲਓ ਵੀ ਸਿਸਟਮ ਜ਼ਰੂਰ ਹੈਗਾ, ਕਦੀ ਨਾ ਕਦੀ ਚੀਜ਼ ਦਾ ਜਵਾਬ ਜ਼ਰੂਰ ਆਊਗਾ। ਪਰ ਉਹ ਇੰਨੇ ਜ਼ਿਆਦਾ ਬਿਜ਼ੀ ਹੈਗੇ ਨੇ ਵੀ ਉਹਨਾਂ ਕੋਲ ਨਾ ਕੇਸਿਸ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਨੂੰ ਨਿਪਟਾ ਨਹੀਂ ਪਾ ਰਹੇ। ਟੂ ਬਿਜ਼ੀ। ਐਨੀਵੇ, ਹੋਰ ਸੁਣਾਓ ਸਭ ਠੀਕ ਠਾਕ? ਜੀ ਜੀ ਬਿਲਕੁਲ। ਸੋ ਮਾਰਗੇਜ ਦੀ ਗੱਲ ਕਰਦੇ ਜਾਈਏ ਚੀਮਾ ਜੀ, ਕਹਿੰਦੇ ਵੀ ਸੈਕੰਡ ਵੀਕ ਆ ਮਾਰਗੇਜ ਦਾ ਰੇਟ ਥੋੜਾ ਜਿਹਾ ਘਟਿਆ, ਪਰ ਡਿਮਾਂਡ ਵੀ ਕਹਿੰਦੇ ਘੱਟ ਆ। ਹਾਂਜੀ ਸੋ ਖਾਲਸਾ ਭਾਜੀ, ਡੈਫੀਨੇਟਲੀ ਜਿਹੜਾ ਅਸੀਂ ਇੱਕ ਨਾ ਗੱਲ ਦਾ ਜ਼ਿਕਰ ਕਾਫੀ ਸਮੇਂ ਤੋਂ ਕਰਦੇ ਆ ਰਹੇ ਹਾਂ, ਅੱਜ ਵੀ ਕਰਨੇ ਆ ਵੀ ਜਿਹੜੀ ਕਰੈਕਸ਼ਨ ਦੀ ਅਸੀਂ ਗੱਲ ਕਰਦੇ ਸੀ ਨਾ ਵੀ ਇਹ ਕਰੈਕਟ ਹੋ ਗਈ ਮਾਰਕੀਟ ਕਦੇ ਨਾ ਕਦੀ, ਉਹ ਸਮਾਂ ਆ ਚੁੱਕਿਆ ਹੈ। ਹੁਣ ਮਾਰਕੀਟ ਦੇ ਵਿੱਚ ਕਰੈਕਸ਼ਨ ਤਕਰੀਬਨ ਹਰ ਇੱਕ ਸ਼ਹਿਰ 'ਚ ਕੁਛ ਇੱਕ ਪਰਸੈਂਟੇਜ ਦੀ ਹੈਗੀ ਹੈ। ਕਈਆਂ ਦੇ ਵਿੱਚ 7% ਦੀ ਹੈ, ਕਿਸੇ ਦੇ ਵਿੱਚ 5% ਦੀ ਹੈ, ਕਿਸੇ ਦੇ ਵਿੱਚ 3% ਦੀ ਹੈ। ਮਤਲਬ ਹੁਣ ਇਹ ਹੈਗਾ ਵੀ ਜਿਵੇਂ ਅਸੀਂ ਪਹਿਲਾਂ ਘਰ ਲਾਉਂਦੇ ਸੀ ਨਾ ਵੀ ਕੋਈ ਸੇਲ ਤੇ ਲੱਗਾ ਤੇ ਆਂਢੀ ਗੁਆਂਢੀ ਰੌਲਾ ਪੈ ਜਾਂਦਾ ਸੀ ਮਹੱਲੇ 'ਚ ਵੀ ਆਹ ਘਰ ਲੱਗ ਗਿਆ ਤੇ ਆਜੋ ਤੇ ਆਫਰਾਂ ਮਲਟੀਪਲ ਆਫਰਸ ਕਹਿ ਲਓ ਵੀ ਬਿਡਿੰਗ ਵਾਰ ਜਿਹਨੂੰ ਅਸੀਂ ਕਹਿੰਦੇ ਆ, ਬੜੀ ਸੁਣਦੇ ਸੀ ਵੀ ਉਹ ਸ਼ੁਰੂ ਹੋ ਜਾਂਦੇ ਸੀ। ਉਹ ਸਿਲਸਿਲਾ ਇੱਕ ਤਰ੍ਹਾਂ ਦਾ ਮੁੱਕ ਗਿਆ ਹੁਣ ਇਸ ਵੇਲੇ। ਹੁਣ ਕੀ ਗੱਲਬਾਤ ਹੈਗੀ ਹੈ ਵੀ ਜਿਹੜੇ ਘਰ ਸਹੀ ਪ੍ਰਾਈਸ ਤੇ ਲੱਗ ਰਹੇ ਆ ਉਹਨਾਂ ਦੇ ਵਿੱਚ ਜਿਹੜੇ ਵੈਰੀ ਇੰਟਰਸਟਿਡ ਬਾਇਰਸ ਜਿਹਨਾਂ ਨੂੰ ਵਾਕਈ ਲੋੜਮੰਦ ਜਿਹੜੇ ਹੈਗੇ ਆ ਉਹ ਘਰ ਜ਼ਰੂਰ ਇਸ ਵੇਲੇ ਲਾ ਰਹੇ ਨੇ। ਪਰ ਨਵੀਂ ਜਾਂ ਮੰਦੀ ਜਾਂ ਜਿਹਨੂੰ ਕਹਿੰਦਾ ਵੀ ਕੂਲਿੰਗ ਆਫ ਪੀਰੀਅਡ ਜਿਹੜਾ ਹੈਗਾ ਉਹ ਇਸ ਵੇਲੇ ਲਾਗੂ ਹੋ ਗਿਆ ਜੀ। ਹੁਣ ਜਿਹੜੀ ਕਹਿ ਲਓ ਵੀ ਥੋੜੀ ਬਹੁਤੀ ਠੰਡੀ ਹੋਈ ਹੈ। ਫਿਰ ਵੀ ਇੱਕ ਚੀਜ਼ ਦਾ ਮੈਂ ਜ਼ਿਕਰ ਜ਼ਰੂਰ ਕਰਾਂਗਾ ਕਿਉਂਕਿ ਸਾਨੂੰ ਵੀ ਬਹੁਤ ਕਾਲਾਂ ਆਉਂਦੀਆਂ ਨੇ ਵੀ ਭਾਜੀ ਕ੍ਰੈਸ਼ ਹੋ ਜਾਊਗੀ ਮਾਰਕੀਟ, ਘਰ ਜਿਹੜਾ ਹੈਗਾ ਇਹ 5 ਲੱਖ ਦਾ ਜਿਹਨੇ ਲਿਆ ਸੀ ਉਹ 3 ਲੱਖ ਦਾ ਹੋ ਜਾਊਗਾ ਜਾਂ 4 ਲੱਖ ਦਾ ਹੋ ਜਾਊਗਾ। ਉਹੋ ਜਿਹੀ ਕੋਈ ਗੱਲਬਾਤ ਇਸ ਵੇਲੇ ਹਜੇ ਵੀ ਕਿਤੇ ਵੀ ਨਜ਼ਰ ਜਿਹੜੀ ਹੈਗੀ ਆ ਉਹ ਨਹੀਂ ਆ ਰਹੀ ਜੀ। ਫਿਰ ਰੀਅਲ estate ਦੀ ਇਨਵੈਂਟੋਰੀ ਨੂੰ ਲੈ ਕੇ ਵੀ ਆ ਰਿਹਾ ਹੁਣ ਬਹੁਤ ਵੱਖ-ਵੱਖ, ਈਵਨ NAR ਦੇ ਜੋ ਹੈਗੇ ਇਕੋਨੋਮਿਸਟ ਉਹਨਾਂ ਨੇ ਵੀ ਕਿਹਾ ਵੀ ਇਨਵੈਂਟੋਰੀ ਵੱਧ ਰਹੀ ਆ। ਮੈਂ ਸਾਰੀ ਸਰਚ ਕਰ ਰਿਹਾ ਸੀ, ਈਵਨ ਕੈਲੀਫੋਰਨੀਆ 'ਚ 3 ਸ਼ਹਿਰਾਂ ਦੇ ਵਿੱਚ ਇਨਵੈਂਟੋਰੀ ਜ਼ਰੂਰ ਵਧੀ ਹੈਗੀ ਆ, ਰੋਜ਼ਵਿਲ, ਐਲਗਰੋਵ ਤੇ ਲੈਨਕਾਸਟਰ ਦੇ ਵਿੱਚ। ਸੋ ਇਹਦੇ ਨਾਲ ਜਿਹੜੇ ਬਾਇਰ ਆ ਉਹਨਾਂ ਨੂੰ ਮੈਨੂੰ ਲੱਗਦਾ ਵੀ ਥੋੜਾ ਜਿਹਾ ਸਾਹ ਆਊਗਾ ਵੀ ਭਰਾਵੋ ਸਾਨੂੰ ਹੁਣ ਘਰ ਅਸੀਂ ਖਰੀਦ ਸਕਾਂਗੇ। ਬਿਲਕੁਲ ਖਾਲਸਾ ਭਾਈ, ਦੇਖੋ ਇਹ ਨਾ ਇਹ ਸਾਈਕਲ ਹੈਗੇ ਆ। ਇਹ ਚੀਜ਼ ਦੀ ਐਕਚੁਅਲੀ ਨਾ ਕੋਵਿਡ ਨੇ ਇਸ ਚੀਜ਼ ਨੂੰ ਡਿਲੇ ਕਰਤਾ ਸੀ ਜੀ। ਰਾਈਟ ਬਿਫੋਰ ਕੋਵਿਡ ਨਾ ਮਾਰਕੀਟ ਬਿਲਕੁਲ ਰਾਈਪ ਹੋ ਚੁੱਕੀ ਸੀ, ਰੈਡੀ ਹੋ ਚੁੱਕੀ ਸੀ ਵੀ ਇਹਨੂੰ ਕਰੈਕਸ਼ਨ 'ਚ ਲਾਓ। ਉਹ ਕੋਵਿਡ ਨੇ ਆ ਕੇ ਥੋੜਾ ਜਿਹਾ ਇੱਕਦਮ ਪਹਿਲਾਂ ਬ੍ਰੇਕ ਲਾਈ, ਫਿਰ ਇੱਕਦਮ ਜਦੋਂ ਖੁੱਲਿਆ ਤੇ ਵਿਆਜਾਂ ਦੇ ਉੱਪਰ ਇੰਨਾ ਜ਼ਿਆਦਾ ਫਰਕ ਪੈ ਗਿਆ ਵੀ ਖਾਲੀ ਪੈ ਗਈ ਲੋਕਾਂ ਨੂੰ ਵੀ ਜਿਨ੍ਹਾਂ ਨੇ ਨਹੀਂ ਵੀ ਲੈਣਾ ਸੀ ਉਹਨਾਂ ਨੇ ਵੀ ਸੋਚ ਸਮਝ ਕੇ ਕਰ ਲਓ ਵੀ। ਮੈਂ ਤਾਂ ਵੈਸੇ ਬੜਾ ਖੁਸ਼ ਹਾਂ ਵੀ ਜਿਨ੍ਹਾਂ ਨੇ ਘਰ ਲੈ ਲਏ ਟਾਈਮ ਸਿਰ ਉਦੋਂ। ਇੱਕ ਜਿਹੜੇ ਵਿਆਜ ਦਾ ਫਾਇਦਾ ਚੁੱਕ ਕੇ ਨਾ ਕੋਵਿਡ ਦੌਰਾਨ 'ਚ ਆਪਣੇ ਰਾਜਵੀਰ ਭਾਜੀ ਦੇ ਆਰ ਵਿਨਰਸ ਦੇ, ਉਹਨਾਂ ਦੀ ਕਹਿ ਲਓ ਵੀ ਉਹਨਾਂ ਦੇ ਹੱਥ ਵਿੱਚ ਇਹ ਇਸ ਵੇਲੇ ਇੱਕ ਲਾਟਰੀ ਦੀ ਜਿਹੜੀ ਟਿਕਟ ਸੀ ਸਮਝ ਲਓ ਉਹਨੇ ਕੈਸ਼ ਕਰ ਲਈ। ਵਧੀਆ ਕੰਮ ਹੋ ਗਿਆ ਸਾਰਾ, ਗੁੱਡ ਰੇਟ ਮਿਲ ਗਿਆ। ਕਿਸੇ ਨੇ 15 ਸਾਲ ਦੀ ਕਰਾ ਲਈ, ਕਿਸੇ ਨੇ ਗੁੱਡ ਰੇਟ ਤੇ ਘਰ ਲਿਆ। ਹੁਣ ਘਰਾਂ ਦੇ ਵਿੱਚ ਐਕੁਇਟੀ ਵੀ ਬਣ ਚੁੱਕੀ ਹੈਗੀ ਹੈ।
ਸੋ ਓਵਰਆਲ ਜੇ ਅਸੀਂ ਦੇਖੀਏ ਨਾ ਇਸ ਵੇਲੇ ਵੀ ਇਹ ਜਿਹੜਾ ਸਮਾਂ ਕੋਵਿਡ ਦੇ ਵਿੱਚ ਸੀਗਾ, ਇਹਨੇ ਮਾਰਕੀਟ ਨੂੰ ਥੋੜਾ ਜਿਹਾ ਐਕਸਟੈਂਡ ਕਰਤਾ ਜੀ। ਅਨਨੋਇੰਗਲੀ। ਕਿਸੇ ਨੇ ਇਸ ਚੀਜ਼ ਦਾ, ਕਿਸੇ ਇੱਕ ਵੀ ਬੰਦੇ ਨੇ ਇਸ ਚੀਜ਼ ਦਾ ਪਲਾਨ ਨਹੀਂ ਕੀਤਾ ਸੀ ਵੀ ਕੋਵਿਡ ਦੇ ਵਿੱਚ ਮਾਰਕੀਟ ਵਧੂਗੀ। ਸਭ ਦਾ ਇਹ ਵਿਚਾਰ ਸੀਗਾ ਵੀ ਕੋਵਿਡ ਦੇ ਵਿੱਚ ਕੰਮ ਬੰਦ ਹੋ ਜਾਣੇ ਆ, ਜੌਬਾਂ ਚਲੇ ਜਾਣੀਆਂ, ਵਿਆਜਾਂ ਨਾਲ ਚਲੋ ਛੱਡੋ ਕੀ ਗੱਲ ਕਰਨੀ ਹੈ, ਵੀ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਕਿਤੇ ਨਹੀਂ ਜਾਣੀ। ਲੋਕੀ ਘਰ ਕਿੱਦਾਂ ਲੈਣਗੇ ਜਦੋਂ ਜੌਬਾਂ ਹੀ ਨਹੀਂ ਹੈਗੀਆਂ, ਜਾਂ ਜਦੋਂ ਲੋਕੀ ਘਰੇ ਬੈਠੇ ਆ ਕਿੱਦਾਂ ਹੋਊਗਾ। ਪਰ ਫਿਰ ਵੀ ਰੈਜ਼ਿਲੀਅੰਸ ਦੇਖੋ ਤੁਸੀਂ ਮਾਰਕੀਟ ਦੀ, ਵੀ ਹਾਊਸਿੰਗ ਮਾਰਕੀਟ ਨੇ ਉਹ ਛਾਲ ਮਾਰੀ ਹੈ ਵੀ 30 35 37% ਇਨਕਰੀਜ਼ ਸਾਲ ਦੀ ਹੋਈ ਹੈ, ਵੀ ਜਿਹੜੀ ਅਸੀਂ ਐਕਸਪੈਕਟ ਨਹੀਂ ਕਰਦੇ ਸੀਗੇ। ਮੈਂ ਬਿਲਕੁਲ ਐਕਸਪੈਕਟ ਕਰਦਾ ਸੀ ਵੀ ਇੰਨੀ, ਅਸੀਂ ਮਾਰਕੀਟ ਨੂੰ ਮੋਨੀਟਰ, ਮੈਨੂੰ 30 ਸਾਲ ਹੋ ਗਏ ਜੀ ਇਸ ਚੀਜ਼ ਨੂੰ ਦੇਖਦੇ। ਮੈਂ ਕਦੀ ਇਹੋ ਜਿਹਾ ਜੰਪ ਨਹੀਂ ਦੇਖਿਆ ਵੀ ਜਿਹੜਾ ਮੈਂ ਪਿਛਲੇ 2 ਸਾਲ ਦੇ ਜਾਂ ਸਾਲ ਦੇ ਵਿੱਚ ਦੇਖਿਆ ਵੀ ਇੰਨੀ ਜ਼ਿਆਦਾ ਇਨਕਰੀਜ਼ ਹੁੰਦੀ ਹੈ। ਹੁਣ ਇੰਨੀ ਜ਼ਿਆਦਾ ਇਨਕਰੀਜ਼ ਹੋਈ ਹੈ, ਹੁਣ ਵਿਆਜ ਵਧੇ ਨੇ, ਹੁਣ ਜਿਹੜੀ ਕਰੈਕਸ਼ਨ ਦਾ ਟਾਈਮ ਹੈਗਾ ਨਾ, ਅਸੀਂ ਉਸ ਦੌਰ ਚੋਂ ਹੁਣ ਅਸੀਂ ਨਿਕਲ ਰਹੇ ਹਾਂ। ਕਰੈਕਸ਼ਨ ਹੋ ਰਹੀ ਹੈ, ਥੋੜੀ ਬਹੁਤੀ ਠੰਡੀ ਹੋ ਗਈ ਮਾਰਕੀਟ, ਬਟ ਲਾਈਕ ਆਈ ਸੈਡ ਕਰੈਸ਼ ਨਹੀਂ ਜੇ ਹੋਣੀ, ਨਾ ਹੀ ਲੱਗਦਾ ਜਲਦੀ ਕਿਤੇ ਹੋਊਗੀ। ਹਾਂ ਇਹ ਜ਼ਰੂਰ ਹੈਗਾ ਵੀ ਜਿਹੜੇ ਘਰ ਥੋੜੇ ਵੀ ਥੋੜੇ ਬਹੁਤ ਤੁਹਾਨੂੰ ਸਸਤੇ ਮਿਲ ਸਕਦੇ ਆ, ਉਹ ਜਿਹੜੀ ਸੰਭਾਵਨਾ ਹੈਗੀ ਹੈ। ਪਰ ਫਿਰ ਵੀ ਜਿਨ੍ਹਾਂ ਨੇ ਘਰ ਵੇਚਣੇ ਆ ਨਾ, ਹੁਣ ਉਹ ਵੀ ਥੋੜਾ ਸੋਚਣਾ ਸ਼ੁਰੂ ਕਰ ਦੇਣ ਕਿ ਅਸੀਂ ਜੇ ਵੇਚਣ ਦੀ ਸੋਚ ਰਹੇ ਹਾਂ ਵੀ ਇਹ ਟਾਈਮ ਹੈਗਾ, ਉਹਨਾਂ ਵਾਸਤੇ ਕੋਈ ਸੋਚਣ ਦਾ ਟਾਈਮ ਨਹੀਂ ਹੈਗਾ। ਜੇ ਤੁਸੀਂ ਵੇਚਣਾ ਚਾਹੁੰਦੇ ਜੇ ਤੇ ਤੁਹਾਡੇ ਕੋਲ ਐਕਸਟਰਾ ਕਹ ਲਓ ਵੀ 1-2 ਘਰ ਹੈਗੇ ਨੇ, ਔਰ ਤੁਸੀਂ ਸੋਚ ਰਹੇ ਹੋ ਵੀ ਪੈਸਾ ਕੱਢ ਕੇ ਕਿਤੇ ਹੋਰ ਲਾਉਣਾ ਚਾਹੁੰਦੇ ਜੇ, ਉਹਨਾਂ ਵਾਸਤੇ ਇਹ ਸਮਾਂ ਇਸ ਵੇਲੇ ਹਜੇ ਵੀ ਬੜਾ ਸੁਨਹਿਰੀ ਹੈਗਾ ਜੇ। ਇਹ ਵੀ ਕੱਲ ਨੂੰ ਥੋੜਾ ਬਹੁਤਾ ਚੇਂਜ ਹੋ ਸਕਦਾ। ਜੀ। ਸੋ ਤਕਰੀਬਨ ਆਪਾਂ ਕੀ ਹੁਣ ਬਾਇਰ ਮਾਰਕੀਟ ਦੇ ਵਿੱਚ ਪਹੁੰਚ ਚੁੱਕੇ ਹਾਂ ਸੈਲਰ ਮਾਰਕੀਟ ਤੋਂ? ਨਾਟ ਦੇਅਰ ਯੈਟ ਜੀ, ਹਜੇ ਵੀ ਨਾ ਇਨਵੈਂਟੋਰੀ ਕੁਛ ਸ਼ਹਿਰਾਂ ਵਿੱਚ ਕਹ ਲਓ ਵੀ ਜਿਹੜੀ ਵਧਣੀ ਸ਼ੁਰੂ ਹੋ ਗਈ ਹੈ, ਪਰ ਲੇਕਿਨ ਹਜੇ ਵੀ ਜਿਹੜੀ ਓਵਰਆਲ ਡਿਮਾਂਡ ਹੈਗੀ ਨਾ, ਦੇਖੋ ਜੀ, ਉਹ ਐਕਚੁਅਲੀ US ਦੇ ਵਿੱਚ ਅਸੀਂ ਉਸ ਚੀਜ਼ ਨੂੰ ਕੈਚਅਪ ਨਹੀਂ ਕਰ ਰਹੇ। ਕੋਵਿਡ ਤੋਂ ਪਹਿਲਾਂ ਮਿਲੀਅਨ ਘਰਾਂ ਦੀ ਸ਼ਾਰਟੇਜ ਸੀਗੀ, ਜਦੋਂ ਕਿ ਅਸੀਂ ਇਸ ਬਾਰੇ ਸੋਚ ਨਹੀਂ ਸਕੀ। ਕੋਵਿਡ ਨੇ ਕੁਝ ਭਲਾ ਨਹੀਂ ਕੀਤਾ, ਕਾਰ ਨਹੀਂ ਇੰਨੇ ਜ਼ਿਆਦਾ ਬਣੇ ਜਿੰਨੇ ਸੋਚੇ ਸੀ ਬਣਨਗੇ। ਸੋ ਹਜੇ ਵੀ ਜਿਹੜੀ ਓਵਰਆਲ US ਹਾਊਸਿੰਗ ਮਾਰਕੀਟ ਵਿੱਚ ਸ਼ਾਰਟੇਜ ਹੈਗੀ ਹੈ ਵੀਰ ਜੀ, ਉਹ ਹਜੇ ਤੱਕ ਬਣੀ ਹੋਈ ਹੈ। ਇਟ ਇਜ਼ ਅ ਮੈਟਰ ਆਫ ਟਾਈਮ। ਹੁਣ ਅਸੀਂ ਨਾ ਆਪਣੇ ਆਪ ਨੂੰ ਐਡਜਸਟ ਕਰ ਰਹੇ ਹਾਂ। ਤੇਲ ਦਾ ਭਾਅ ਦੇਖ ਲਓ, ਹਰ ਚੀਜ਼ ਦਾ ਭਾਅ ਦੇਖ ਲਓ, ਅਸੀਂ ਨੂੰ ਐਡਜਸਟ ਕਰ ਰਹੇ ਹਾਂ। ਇਹ ਨਹੀਂ ਵੀ ਕੁਝ ਚੀਜ਼ਾਂ ਬੰਦ ਹੋ ਜਾਣਗੀਆਂ, ਸੋਚਣੇ ਜ਼ਰੂਰ ਹੈਗੇ ਆ, ਪਰ ਇਹ ਹੌਲੀ ਹੌਲੀ ਅਸੀਂ ਇਹਦੇ ਯੂਜ਼ਡ ਹੋ ਜਾਣਾ। ਸੋ ਇਟ ਇਜ਼ ਗੋਇੰ ਟੂ ਗੋ ਬੈਕ। ਥੋੜੀ ਜਿਹੀ ਬ੍ਰੇਕ ਲਊਗੀ ਤੇ ਫਿਰ ਤਾਂ ਨੂੰ ਮਾਰਕੀਟ ਜਿਹੜੀ ਆ ਹੌਲੀ ਹੌਲੀ ਸਟੈਡੀ ਪੇਸ ਤੇ ਜਾਊਗੀ। ਆ ਜੰਪ ਨਹੀਂ ਮਾਰੂਗੀ ਜਿਹੜੀ ਆ ਮਾਰਿਆ ਨਾ ਸਾਲ 1.5 ਸਾਲ ਪਹਿਲਾਂ ਜੰਪ ਹੋ ਜਾ, ਉਹ ਨਹੀਂ ਵੱਜੂਗਾ। ਜੀ ਬਿਲਕੁਲ। ਤੇ ਜਿਹੜਾ ਇਸ ਟਾਈਮ ਕੋਈ ਸੋਚ ਰਿਹਾ ਹੈ, ਜਿਹੜਾ ਵਿਆਜ ਦੀਆਂ ਦਰਾਂ ਨੂੰ ਦੇਖ ਕੇ, ਚਲੋ ਓਬਵੀਅਸਲੀ ਬੰਦਾ 2 ਵਾਰੀ 4 ਵਾਰੀ ਹਰ ਇੱਕ ਜਣਾ ਸੋਚਦਾ ਵੀ ਲੈ ਲਈਏ ਨਾ ਲੈ ਲਈਏ। ਹੁਣ ਆਪਾਂ ਮੰਦੀ ਦੀ ਗੱਲ ਵੀ ਚੱਲਦੀ ਆ, ਰਿਸੈਸ਼ਨ ਦੀ ਦੌਰ ਦੀ ਵੀ ਗੱਲ ਚੱਲਦੀ ਆ, ਜੌਬਸ ਪਤਾ ਨਹੀਂ ਰਹਿਣੀਆਂ ਨਹੀਂ ਰਹਿਣੀਆਂ, ਕਿੱਦਾਂ ਦੀ ਸਥਿਤੀ ਜਿਹੜੀ ਉਹ ਹੋਏਗੀ। ਇਸ ਮਾਮਲੇ ਦੇ ਵਿੱਚ ਜਿਹੜੇ ਅਜੇ ਅਫੋਰਡ ਕਰ ਸਕਦੇ ਆ ਜਾਂ ਅਜੇ ਉਹ ਇਸ ਦੇ ਲਈ ਅਸੈਪਟ ਹੋ ਸਕਦੇ ਉਹਨਾਂ ਦੇ ਮਾਰਗੇਜਸ, ਉਹਨਾਂ ਨੂੰ ਉਹ ਕੀ ਕਰ ਸਕਦੇ ਨੇ ਇਸ ਮੌਕੇ? ਦੇਖੋ ਜੀ, ਰਾਜਵੀਰ ਦਾ ਸਵਾਲ ਬਹੁਤ ਵਧੀਆ ਹੈਗਾ। ਜਿੰਨਾ ਕੁ ਸਮਾਂ ਮੈਂ ਇਸ ਇੰਡਸਟਰੀ 'ਚ ਕੰਮ ਕੀਤਾ, ਮੈਂ ਹਮੇਸ਼ਾ ਹਾਊਸਿੰਗ ਦੇ ਫੇਵਰ 'ਚ ਗੱਲ ਕੀਤੀ ਹੈ। ਇੱਕ ਤੇ ਮੇਰਾ ਇਹ ਕੰਮ ਵੀ ਹੈਗਾ। ਦੂਸਰੀ ਗੱਲ ਇਹ ਹੈਗੀ ਹੈ ਵੀ ਜਿਹੜਾ ਰੀਅਲ estate ਦਾ ਐਸਟ ਹੈ, ਉਹ ਤੁਹਾਨੂੰ ਨਾ ਜਲਦੀ ਕੀਤਿਆਂ ਨੁਕਸਾਨ ਨਹੀਂ ਪਹੁੰਚਾਉਂਦਾ। ਇੱਕ ਵਾਰੀ ਗਲਤੀ ਜ਼ਰੂਰ ਹੋਈ ਸੀ ਜਦੋਂ ਮੈਂ 2007 ਜਾਂ 2008 ਦੀ ਗੱਲ ਕਰਨੀ, ਪਰ ਉਹਦੇ ਵਿੱਚ ਨਾ ਰੌਲਾ ਹੋਰ ਸੀਗਾ। ਉਹਦੇ ਵਿੱਚ ਓਵਰਆਲ ਫਰਾਡ ਬੜੇ ਪਾਸੋਂ ਹੋਇਆ ਸੀਗਾ, ਬੈਂਕਿੰਗ ਸਾਈਡ ਤੋਂ ਹੋਇਆ ਸੀਗਾ, ਕੰਜ਼ਿਊਮਰ ਸਾਈਡ ਤੋਂ ਹੋਇਆ ਸੀ। ਓਵਰਆਲ ਨਾ ਖਿੱਚ ਪਿੱਚ ਬਹੁਤ ਸੀਗੀ ਤੇ ਬੜਾ ਕੰਮ ਖਰਾਬ ਹੋਇਆ ਸੀਗਾ। ਇਨ ਜਨਰਲ ਜਿਹੜਾ ਰੀਅਲ estate ਦਾ ਐਸਟ ਹੈਗਾ, ਇੱਕ ਇਹ ਅਸਲੀ ਚੀਜ਼ ਹੈਗੀ ਹੈ। ਅੱਜ ਵੀ ਅਸੀਂ ਘਰਾਂ ਦੇ ਲੋਨ ਕੰਪਲੀਟ ਕਰ ਰਹੇ ਹਾਂ, ਅੱਜ ਵੀ ਅਸੀਂ ਲੋਕਾਂ ਦੀਆਂ ਆਫਰਾਂ ਭਰ ਰਹੇ ਹਾਂ, ਅੱਜ ਵੀ ਲੋਕੀ ਘਰ ਲੈ ਰਹੇ ਨੇ। ਕਿਉਂ? ਕਿਉਂਕਿ ਹਾਊਸਿੰਗ ਇੱਕ ਨੀਡ ਹੈਗੀ ਹੈ, ਇੱਕ ਨੈਸੈਸਿਟੀ ਹੈਗੀ ਹੈ। ਕੋਈ ਇਹ ਨਹੀਂ ਹੈਗਾ ਅਸੀਂ ਬਾਹਰ ਆ ਰਹੇ ਹਾਂ, ਜਾਂ ਅਸੀਂ ਕਿਰਾਏ ਦੇ ਘਰ ਰਹਿ ਰਹੇ ਹਾਂ, ਜਾਂ ਅਸੀਂ ਆਪਣੇ ਘਰ ਜਾ ਰਹੇ ਹਾਂ। ਕਦੀ ਨਾ ਕਦੀ ਤੁਸੀਂ ਹਮੇਸ਼ਾ ਆਪਣਾ ਘਰ ਬਣਾਉਣ ਦੀ ਜ਼ਰੂਰ ਸੋਚਦੇ ਹੋ। ਅੱਜ ਦਾ ਸਮਾਂ ਵੀ ਕੋਈ ਗਲਤ ਜਾਂ ਮਾੜਾ ਸਮਾਂ ਨਹੀਂ ਹੈਗਾ, ਤੁਸੀਂ ਘਰ ਜ਼ਰੂਰ ਲੈ ਸਕਦੇ ਹੋ। ਹਾਂ, ਵਿਆਜ ਦੀ ਸਾਨੂੰ ਥੋੜੀ ਜਿਹੀ ਨਾ ਕਹਿ ਲਓ ਵੀ ਸਾਨੂੰ ਮਜ਼ਾ ਆ ਗਿਆ ਸੀਗਾ ਵੀ ਬੜੇ ਘੱਟ ਵਿਆਜ ਸੀਗੇ ਤੇ ਉਹ ਨਹੀਂ ਮਿਲਦੇ ਪਏ ਅਜੇ। ਬਟ ਜੇ ਕੱਲ ਨੂੰ ਵਿਆਜ ਘਟਦੇ ਆ ਤੇ ਤੁਸੀਂ ਕੋਈ ਇਸ ਕੰਮ ਤੋਂ ਪਰੇ ਨਹੀਂ ਹੈਗੇ, ਤੁਸੀਂ ਕਦੀ ਵੀ ਉਸ ਨੂੰ ਰੀਫਾਈਨੈਂਸ ਕਰ ਸਕਦੇ ਹੋ, ਉਹਦੀ ਕੋਈ ਪੈਨਲਟੀ ਨਹੀਂ ਹੁੰਦੀ। ਸੋ ਜਿਨ੍ਹਾਂ ਨੇ ਵੀ ਘਰ ਲੈਣੇ ਆ, ਜਿਹੜੇ ਲੋੜਵੰਦ ਹੈਗੇ ਨੇ, ਮੈਂ ਹਮੇਸ਼ਾ ਇੱਕ ਗੱਲ ਕਰਨਾ ਵੀ ਜੇ ਤੁਹਾਨੂੰ ਲੋੜ ਹੈਗੀ ਹੈ, ਉਸ ਲੋੜ ਨੂੰ ਤੁਸੀਂ ਪੂਰੀ ਕਰੋ। ਔਰ ਹਾਊਸਿੰਗ ਇੱਕ ਪੱਕੀ ਲੋੜ ਹੁੰਦੀ ਹੈ, ਔਰ ਇਹ ਹਰ ਇੱਕ ਦੀ ਹੁੰਦੀ ਹੈ। ਘਰ ਬਣਾਉਣਾ ਹਰ ਇੱਕ ਦਾ ਇੱਕ ਸੁਪਨਾ ਵੀ ਹੁੰਦਾ ਹੈ। ਸੋ ਜਿਨ੍ਹਾਂ ਨੇ ਵੀ ਘਰ ਲੈਣੇ ਨੇ, ਅੱਜ ਵੀ ਜੇ ਲੈਣੇ ਨੇ ਨਾ,
ਨਾਟ ਏ ਬੈਡ ਟਾਈਮ, ਤੁਸੀਂ ਘਰ ਲੈ ਸਕਦੇ ਹੋ। ਹਾਂ, ਵਿਆਜ ਤੁਹਾਨੂੰ ਜ਼ਿਆਦਾ ਲੱਗਦਾ ਹੈਗਾ, ਮੈਂ ਵੀ ਕਹਿੰਦਾ ਵਿਆਜ ਜ਼ਿਆਦਾ ਹੈਗਾ, ਜੇ ਕੱਲ ਨੂੰ ਇਹ ਵਿਆਜ ਘਟਣ ਤੇ ਤੁਸੀਂ ਉਸ ਨੂੰ ਰੀਫਾਈਨੈਂਸ ਕਰਾ ਸਕਦੇ ਹੋ। ਬਾਕੀ ਜੇ ਤੁਸੀਂ ਘਰ ਅੱਜ ਵੀ ਲੈਂਦੇ ਹੋ ਉਹ ਇੰਨਾ ਜ਼ਿਆਦਾ ਨਹੀਂ ਡਿੱਗਣਾ ਜਿੰਨਾ ਤੁਸੀਂ ਸੋਚ ਰਹੇ ਹੋ ਵੀ ਤੁਹਾਨੂੰ ਲੱਖ ਦਾ ਨੁਕਸਾਨ ਹੋ ਜਾਊਗਾ ਜਾਂ ਤੁਹਾਨੂੰ 2 ਲੱਖ ਦਾ ਨੁਕਸਾਨ ਹੋ ਜਾਊਗਾ। 1-2%, 3-4% ਉੱਪਰ ਥੱਲੇ ਤੇ ਮਾਰਕੀਟ ਹਮੇਸ਼ਾ ਚੱਲਦੀ ਰਹਿੰਦੀ ਹੈ। ਬਟ ਓਵਰਆਲ ਜਿਹੜਾ ਗ੍ਰਾਫ ਦੇਖੋਗੇ, ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਘਰ ਸੀਗਾ ਉਹ ਉਸ ਕੀਮਤ ਤੇ ਅੱਜ ਨਹੀਂ ਹੈਗਾ, ਵਧਿਆ। ਜੀ 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 ਬਿਲਕੁਲ। ਸੋ ਸੋਤੋ ਜੇ ਤੁਸੀਂ ਵੀ ਕੋਈ ਸਲਾਹ ਲੈਣੀ ਆ, ਰੀਅਲ estate ਕੋਈ ਖਰੀਦਣੀ ਆ, ਵੇਚਣੀ ਆ ਤਾਂ ਜਾਂ ਮਾਰਗੇजेस ਦੇ ਬਾਰੇ ਗੱਲ ਕਰਨੀ ਆ ਤਾਂ ਤੁਸੀਂ ਮੋਹਨ ਚੀਮਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਆ। ਇਹਨਾਂ ਦਾ ਆਫਿਸ ਦਾ ਫੋਨ ਨੰਬਰ 855 905 2575, 8559052575 ਤੇ ਕੈਲੀਫੋਰਨੀਆ ਤੇ ਇਲਾਵਾ ਹੋਰ ਕਿਹੜੇ ਸੂਬਿਆਂ ਦੇ ਵਿੱਚ ਤੁਹਾਡੀਆਂ ਸਰਵਿਸਿਜ਼ ਅਵੇਲੇਬਲ ਆ ਮੋਹਨ ਚੀਮਾ ਜੀ? ਹਾਂਜੀ ਰਾਜਵੀਰ ਭਾਜੀ, ਸੋ ਬੇਸਿਕਲੀ ਜਿਹੜਾ ਅਸੀਂ ਮਾਰਗੇਜ ਨਾਲ ਸੰਬੰਧੀ ਆ, ਕਿਸੇ ਵੀ ਘਰ ਲੈਣਾ ਜਾਂ ਤੁਹਾਨੂੰ ਕੋਈ ਘਰ ਲੋਨ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ, ਸਟੇਟ ਆਫ ਇੰਡੀਆਨਾ ਕਿਤੇ ਵੀ ਹੋ ਤੁਸੀਂ, ਵਾਸ਼ਿੰਗਟਨ ਪੂਰੀ ਸਟੇਟ ਕੰਮ ਕਰਨੇ ਆ, ਥਰੂ ਆਊਟ ਕੈਲੀਫੋਰਨੀਆ ਤੇ ਕੋਲੋਰਾਡੋ, ਇਹ 4 ਸਟੇਟਸ ਦੇ ਵਿੱਚ ਤੁਸੀਂ ਕਿਤੇ ਵੀ ਹੈਗੇ ਹੋ, ਲੋਨ ਦਾ ਕੋਈ ਤੁਹਾਡਾ ਸਵਾਲ ਹੈਗਾ ਜਾਂ ਮੈਂ ਕਿ ਤੁਹਾਡੀ ਮਦਦ ਕਰ ਸਕਣਾ ਤੇ ਮੈਨੂੰ ਉਹਦੇ ਵਿੱਚ ਤੁਸੀਂ ਜ਼ਰੂਰ ਮੌਕਾ ਦਿਓ ਜੀ। ਅਸੀਂ ਰੂਹ ਨਾਲ ਕੰਮ ਕਰਨੇ ਆ। ਨੰਬਰ ਜਿਹੜਾ ਹੈਗਾ ਮੈਂ ਤੁਸੀਂ ਅਨਾਉਂਸ ਕੀਤਾ ਭਾਜੀ, ਉਹ ਟੋਲ ਫ੍ਰੀ ਨੰਬਰ ਹੈਗਾ। ਜਿਹੜਾ ਮੇਰੀ ਡਾਇਰੈਕਟ ਲਾਈਨ ਹੈਗੀ ਹੈ ਉਹ ਹੈਗੀ ਜੀ 559 905 2575। ਮੈਂ ਸਭ ਨੂੰ ਇਹ ਕਹਿਣਾ ਵੀ ਇਹ ਲਿਖ ਕੇ ਰੱਖ ਲਓ ਫਿਰ, ਤੇ ਕਹਿਣਾ ਕਿ ਤੁਹਾਡਾ ਜ਼ਰੂਰ ਕੰਮ ਆਊਗਾ। 559 905 2575 ਜੀ।